बिस्मिल्लाहिर्रहमानिर्रहीम जी अस्सलाम वालेकुम जी। मैं अज़रा इमरान ते की हाल चाल है तुहाडा? ठीक ठाक हो? उम्मीद है कि तुसीं सारे ठीक होवोगे। अल्लाह पाक जी तुहानू ठीक ही रखे ते खुश रखे, आबाद रखे। जिथे जिथे आओ अल्लाह पाक तुहाडियां तमाम परेशानियां मुसीबतां दूर करे। अल्लाह पाक तुहानू अपनी हिफाजत च रखे। अच्छा जी नाज़रीन, तुसीं मेरे हाथ च देख रहे होवोगे कि मैं ना मूलियां दे बीऽ दा डब्बा फड़िया होया है। ਅੱਜ ਸਾਡਾ ਇਰਾਦਾ ਹੈ ਇਹਨਾਂ ਨੂੰ ਲਗਾਉਣ ਦਾ। ਕੁਛ ਦਿਨ ਪਹਿਲੇ ਜਿਹੜਾ ਨਾ ਅਸੀਂ ਇਸ ਖੇਤ ਦੇ ਵਿੱਚ ਜਿਹਦੇ 'ਚ ਅਸੀਂ ਅੱਜ ਮੂਲੀਆਂ ਵੀ ਨਾਲ ਲਗਾਉਣ ਲੱਗੇ ਹਾਂ, ਥੋੜ੍ਹੇ ਥੋੜ੍ਹੇ ਇਹ ਨਾ ਵੱਟਾਂ ਜੀ ਬਣਾਈਆਂ ਹੋਈਆਂ ਨੇ ਮੂਲੀਆਂ ਲਗਾਉਣ ਵਾਸਤੇ। ਅਸੀਂ ਛੋੜ ਦਿੱਤੀਆਂ ਹੋਈਆਂ ਸਨ, ਉਹਦੇ 'ਚ ਅਸੀਂ ਲਗਾਏ ਸਨ ਪਹਿਲੇ ਗੋਂਗਲੂ। ਸਾਰੀ ਪੈਲੀ 'ਚ ਗੋਂਗਲੂ ਲਗਾਏ ਨੇ ਤੇ ਸਾਈਡਾਂ ਤੇ ਜਿਹੜੇ ਮਤਲਬ ਬੰਨੇ ਵਿੱਚ ਕੁਛ ਬਣਾਏ ਹੋਏ ਨੇ ਉਹਨਾਂ ਦੇ ਉੱਤੇ ਅਸੀਂ ਨਾ ਇਹ ਮੂਲੀਆਂ ਦੇ ਬੀਜ ਲਗਾਵਾਂਗੇ। ਅੱਜ ਮੂਲੀਆਂ ਲਗਾਉਣ ਦਾ ਇੱਕ ਨਵਾਂ ਤਰੀਕਾ ਤੁਹਾਨੂੰ ਦੱਸਾਂਗੇ। ਇੱਕ ਨਈ ਮਸ਼ੀਨ ਇਜਾਦ ਹੋਈ ਹੈ, ਕੁਛ ਦਿਨ ਹੀ ਹੋਏ ਨੇ ਉਹਨੂੰ ਇਜਾਦ ਹੋਇਆ। ਅੱਜ ਅਸੀਂ ਉਹਦੇ ਨਾਲ ਲਗਾਵਾਂਗੇ। ਪਹਿਲੇ ਜਿਹੜੇ ਨੇ ਬੀਜ ਤੁਸੀਂ ਦੇਖੇ ਹੋਣਗੇ ਕਿ ਜ਼ਿਆਦਾਤਰ ਕਿਸੇ ਵੀ ਚੀਜ਼ ਦਾ ਬੀਜ ਲਗਾਈਦਾ ਸੀ ਉਹ ਹੱਥ ਦੇ ਨਾਲ ਲਗਾਈਦਾ ਸੀ। ਤੇ ਲੇਕਿਨ ਇਹ ਨਾ ਮੂਲੀਆਂ ਲਗਾਉਣ ਵਾਸਤੇ ਇੱਕ ਨਈ ਜਿਹੀ ਮਸ਼ੀਨ ਆਈ ਹੈ। ਇਹਦੇ ਨਾਲ ਇਹਦੇ ਅੰਦਰ ਬੀਜ ਡਾਲ ਕੇ ਤੇ ਜਿਹੜਾ ਨਾ ਉਹਦੇ ਨਾਲ ਨਵੇਂ ਤਰੀਕੇ ਦੇ ਨਾਲ ਅੱਜ ਅਸੀਂ ਮੂਲੀਆਂ ਦਾ ਬੀਜ ਕਾਸ਼ ਕਰਾਂਗੇ। ਤੇ ਤੁਸੀਂ ਸਾਡੇ ਨਾਲ ਦੇਖਦੇ ਰਹੇ, ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਕੁਛ ਦਿਨ ਪਹਿਲੇ ਅਗਰ ਮੇਰਾ ਕੈਮਰਾ ਦਿਖਾ ਰਿਹਾ ਹੋਵੇ ਤੇ ਹਲੇ ਵੀ ਪੈਲੀ ਜਿਹੜੀ ਨਾ ਗਿੱਲੀ ਹੈ। ਇਹਦੇ ਵਿੱਚ ਨਾ ਬਾਰਿਸ਼ ਪਈ, ਇਹਦੇ 'ਚ ਅਸੀਂ ਲਗਾਏ ਨੇ ਗੋਂਗਲੂ। ਪਹਿਲੇ ਇਹਦੇ ਮੂੰਜੀ ਲੱਗੀ ਹੋਈ ਸੀ, ਉਸ ਤੋਂ ਬਾਅਦ ਜਿਹੜੇ ਨੇ ਅਸੀਂ ਗੋਂਗਲੂ। ਪਤਾ ਸਰਦੀਆਂ ਦੇ ਵਿੱਚ ਇਹ ਸਬਜ਼ੀ ਬੜੀ ਜ਼ਿਆਦਾ ਯੂਜ਼ ਹੁੰਦੀ ਹੈ। ਵੈਸੇ ਵੀ ਖਾਣ ਦੇ ਬੜੇ ਸ਼ੌਕੀਨ ਹੁੰਦੇ ਨੇ ਲੋਕ ਇਹਨੂੰ ਖਾਣ ਦੇ, ਕੱਚੇ ਵਗੈਰਾ ਤੋੜ ਕੇ ਤਾਜ਼ੇ ਬੜੇ ਲੋਕ ਸ਼ੌਕੀਨ ਨੇ ਇਹਨੂੰ ਤੋੜ ਕੇ ਖਾਣ ਦੇ। ਮੂਲੀਆਂ ਜਿਹੜੀਆਂ ਨੇ ਇਹਦੇ ਇਹ ਵੀ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਨੇ ਇਹਨੂੰ, ਖਾਸ ਕਰ ਸਰਦੀਆਂ ਦੇ ਵਿੱਚ ਇਹਦੇ ਪਰਾਠੇ ਬੜੇ ਸ਼ੌਕ ਦੇ ਨਾਲ ਕੁਛ ਲੋਕਾਂ ਨੂੰ ਬੜੇ ਪਸੰਦ ਹੁੰਦੇ ਨੇ ਜਿਹੜੇ ਖਾਂਦੇ ਨੇ ਇਹਨੂੰ। ਤੇ ਇਸ ਵਜ੍ਹਾ ਤੋਂ ਇਹ ਬਹੁਤ ਜ਼ਿਆਦਾ ਜਿਹੜੇ ਨਾ ਸਾਡੇ ਇਲਾਕੇ 'ਚ ਕਾਸ਼ ਕੀਤੇ ਜਾਂਦੇ ਨੇ। ਬਾਰਿਸ਼ਾਂ ਦੀ ਵਜ੍ਹਾ ਤੋਂ ਪੈਲੀ ਕਾਫੀ ਗਿੱਲੀ ਹੋ ਗਈ ਸੀ, ਕਾਫੀ ਪਾਣੀ ਇਹਦੇ 'ਚ ਜਮ੍ਹਾਂ ਹੈ। ਜਿੱਦਣ ਅਸੀਂ ਲਗਾਏ ਨੇ ਉਸੇ ਦਿਨ ਬਾਰਿਸ਼ ਹੋ ਗਈ ਹੈ, ਲੇਕਿਨ ਹੁਣ ਜਿਹੜਾ ਨਾ ਧੁੱਪਾਂ ਲੱਗਣ ਦੀ ਵਜ੍ਹਾ ਤੋਂ ਕਾਫੀ ਹੱਦ ਤੱਕ ਜਿਹੜੀ ਹੈ ਖੁਸ਼ਕ ਹੋ ਗਈ ਹੋਈ ਹੈ। ਅੱਛਾ ਜੀ ਨਾਜ਼ਰੀਨ, ਅਸੀਂ ਆ ਗਏ ਹਾਂ ਉਸ ਜਗ੍ਹਾ ਦੇ ਉੱਤੇ ਜਿੱਥੇ ਉਹ ਮਸ਼ੀਨ ਪਈ ਹੋਈ ਸੀ। ਮੈਂ ਤੁਹਾਨੂੰ ਦੱਸਿਆ ਕਿ ਇੱਕ ਨਈ ਮਸ਼ੀਨ ਜਿਹੜੀ ਹੈ ਨਾ ਅਸੀਂ ਲੈ ਕੇ ਆਏ ਸਾਡੇ ਪਿੰਡ 'ਚ। ਪਹਿਲੀ ਦਫਾ ਇਹ ਮਸ਼ੀਨ ਸਾਡੇ ਕੋਲ ਹੀ ਆਈ ਹੈ ਤੇ ਮੂਲੀਆਂ ਲਗਾਉਣ ਵਾਸਤੇ ਅਸੀਂ ਇਹਨੂੰ ਲੈ ਕੇ ਆਏ ਤੇ ਇਸ ਜਗ੍ਹਾ ਤੇ। ਇਹ ਤੁਸੀਂ ਮੇਰੇ ਹੱਥ 'ਚ ਬੀਜ ਦੇਖ ਰਹੇ ਹੋਵੋਗੇ, ਇਹ ਬੀਜ ਇਹ ਟੈਂਕੀ ਜਿਹੀ ਬਣੀ ਹੋਈ ਹੈ ਇਹਦੇ ਨਾਲ। ਇਹਦੇ ਅੰਦਰ ਇਸ ਬੀਜ ਨੂੰ ਅਸੀਂ ਪਾਵਾਂਗੇ ਤੇ ਇਹਦੇ ਅੰਦਰੋਂ ਜਾ ਕੇ ਗੁਜ਼ਰ ਕੇ ਇਹ ਟਿੱਪਾਂ ਜਿਹੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ। ਇਹ ਜਦੋਂ ਜ਼ਮੀਨ ਦੇ ਨਾਲ ਟੱਚ ਹੋਣਗੀਆਂ ਤੇ ਖੁਦ ਬ ਖੁਦ ਖੁੱਲਦੀਆਂ ਜਾਣਗੀਆਂ ਤੇ ਬੀਜ ਜਿਹੜਾ ਨਾ ਜਿੰਨੀ ਜ਼ਰੂਰਤ ਹੋਏਗੀ ਉਨੀ ਉਹਦੇ ਅੰਦਰ ਲੱਗਦੀ ਜਾਏਗੀ। ਥੋੜਾ ਜਿਹਾ ਅਸੀਂ ਇਹਦੇ ਅੰਦਰ ਬੀਜ ਪਾਵਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਅਸੀਂ ਇਹਨੂੰ ਚਲਾਉਣਾ ਸ਼ੁਰੂ ਕਰ ਦਾਂਗੇ। ਕੋਈ ਮੁਸ਼ਕਿਲ ਕੰਮ ਨਹੀਂ, ਬੜਾ ਨਾ ਆਸਾਨ ਜਿਹਾ ਕੰਮ ਹੈ। ਦੇਖ ਰਹੇ ਹੋਵੋਗੇ ਤੁਸੀਂ ਹੁਣ ਇਹਨੂੰ ਬਿਲਕੁਲ ਵੱਟ ਦੇ ਉੱਤੇ, ਬਿਲਕੁਲ ਉਹਦੇ ਉੱਤੇ ਸਿਰੇ ਦੇ ਉੱਤੇ ਇਹਨੂੰ ਅਸੀਂ ਚਲਾਉਣਾ ਸ਼ੁਰੂ ਕਰ ਦੇਣਾ। ਗਿੱਲੀ ਜ਼ਮੀਨ ਹੈ ਜਿਵੇਂ ਤੁਹਾਨੂੰ ਦੱਸਿਆ ਪਹਿਲੇ ਵੀ। ਤੇ ਬਿਲਕੁਲ ਸਿਰੇ ਦੇ ਚਲਾਈ ਜਾਵਾਂਗੇ। ਬੜਾ ਮਜ਼ਾ ਆ ਰਿਹਾ ਇਹਨੂੰ ਚਲਾਉਣ ਦਾ। ਤੇ ਆਰਾਮ ਦੇ ਨਾਲ ਇਹਨੂੰ ਚਲਾਈ ਜਾਣਾ ਤੇ ਬੀਜ ਜਿਹੜੇ ਨੇ ਖੁਦ ਬ ਖੁਦ ਲੱਗੀ ਜਾਣੇ ਨੇ। ਕੋਈ ਪੈਟਰੋਲ ਵਗੈਰਾ ਪਾ ਕੇ ਤੇ ਇਹਨੂੰ ਚਲਾਉਣਾ ਨਹੀਂ। ਇਹਨੂੰ ਹੱਥ ਦੇ ਨਾਲ ਇਸੇ ਤਰ੍ਹਾਂ ਹੱਥ ਦੀ ਮਦਦ ਦੇ ਨਾਲ ਇਹਨਾਂ ਨੂੰ ਚਲਾਈ ਜਾਣਾ ਬੜੇ ਆਰਾਮ ਨਾਲ। ਫਿਰ ਇਸਨੂੰ ਮਤਲਬ ਜਦੋਂ ਚਲਾਉਣਾ ਤੇ ਅੱਗੇ ਨੂੰ ਚਲਾਉਂਦਿਆਂ ਚਲੇ ਜਾਣਾ, ਪਿੱਛੇ ਬੈਕ ਕਰਕੇ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਬੈਕ ਲੈ ਕੇ ਆਓਗੇ ਤੇ ਫਿਰ ਹੋਰ ਜਿਹੜੇ ਨਾ ਜਗ੍ਹਾ ਦੇ ਤੇ ਬੀਜ ਲੱਗਣਾ ਸ਼ੁਰੂ ਹੋ ਜਾਣਗੇ। ਤੇ ਜੇ ਬੈਗ ਲੈ ਕੇ ਵੀ ਆਣਾ ਤੁਸੀਂ ਇਹਨੂੰ ਚੁੱਕ ਕੇ ਫਿਰ ਪਿੱਛੇ ਰੱਖਣਾ ਚਾਹ ਰਹੇ ਹੋ ਤੇ ਫਿਰ ਜਿਹੜਾ ਨਾ ਇਹਨੂੰ ਚੁੱਕ ਕੇ ਲੈ ਕੇ ਆਓਗੇ ਵਾਪਸ, ਮਤਲਬ ਖਿੱਚ ਕੇ ਇਸ ਤਰ੍ਹਾਂ ਲੈ ਕੇ ਵਾਪਸ ਨਹੀਂ ਆਓਗੇ। ਬਾਰਿਸ਼ ਪੈਣ ਦੀ ਵਜ੍ਹਾ ਤੋਂ ਮਿੱਟੀ ਜਿਹੜੀ ਜੰਮ ਗਈ ਹੋਈ ਹੈ
ਤੇ ਉਹਦੇ ਬੜੀ ਸੋਹਣੀਆਂ ਵਾਹੀਆਂ ਨੇ, ਤੇ ਉਹਦੇ ਨਾਲ ਟਰੈਕਟਰ ਦੇ ਨਾਲ ਇਹਦੀਆਂ ਹੱਲਾਂ ਜਿਹੜੀਆਂ ਹੱਲਾਂ ਦੇ ਨਾਲ ਬੰਨੇ ਜੇ ਅਸੀਂ ਬਣਾਏ ਸਨ, ਤਿਆਰ ਕੀਤੇ ਨੇ, ਬੜੇ ਸੋਹਣੇ ਸੀ। ਲੇਕਿਨ ਬਾਰਿਸ਼ ਪੈਣ ਦੀ ਵਜ੍ਹਾ ਤੋਂ ਜਿਹੜੇ ਨਾ ਥੋੜੇ ਜੰਮ ਗਈ ਹੋਈ ਹੈ ਜ਼ਮੀਨ, ਤੇ ਲਿਹਾਜ਼ਾ ਦੁਬਾਰਾ ਨਹੀਂ ਅਸੀਂ ਇਹ ਫਿਰ ਮਸ਼ੀਨ ਦੇ ਨਾਲ ਬੜੀ ਆਸਾਨੀ ਦੇ ਨਾਲ ਲੱਗ ਜਾਣੀ ਸੀ, ਹੱਥਾਂ ਦੇ ਨਾਲ ਨਹੀਂ ਸੀ ਲੱਗਣੀ, ਤੇ ਇਸ ਵਜ੍ਹਾ ਤੋਂ ਅਸੀਂ ਦੁਬਾਰਾ ਇਹਨਾਂ ਨੂੰ ਕਈ ਦੇ ਨਾਲ ਤਿਆਰ ਹੀ ਨਹੀਂ ਕੀਤਾ। ਤੁਸੀਂ ਦੇਖ ਰਹੇ ਹੋਵੋਗੇ ਕਿ ਸ਼ੁਰੂ 'ਚ ਮੈਂ ਥੋੜੀ ਸਲੋ ਵੀ ਚਲਾ ਰਹੀ ਸਾਂ ਕਿ ਏਡਾ ਮਤਲਬ ਕਿ ਹਲੇ ਨਾ ਪਤਾ ਚੱਲ ਰਿਹਾ, ਲੇਕਿਨ ਜਿਵੇਂ ਜਿਵੇਂ ਚਲਾਉਂਦੇ ਜਾ ਰਹੇ ਉਵੇਂ ਮਜ਼ਾ ਵੀ ਆ ਰਿਹਾ, ਤੇ ਲੇਕਿਨ ਉਸ ਤਰ੍ਹਾਂ ਜਿਹੜੀ ਨਾ ਆਸਾਨੀ ਦੇ ਨਾਲ ਚੱਲ ਰਹੀ ਹੈ, ਮਤਲਬ ਪਤਾ ਲੱਗਦਾ ਜਾ ਰਿਹਾ ਨਾ। ਜਿੱਥੇ ਬਾਰਿਸ਼ ਦੀ ਵਜ੍ਹਾ ਮਿੱਟੀ ਜੰਮ ਗਈ ਹੋਈ ਹੈ ਥੋੜੀ ਥੋੜੀ, ਉੱਥੇ ਤੇ ਕੁਛ ਮੁਸ਼ਕਿਲ ਹੋ ਰਹੀ ਹੈ ਮਸ਼ੀਨ ਚਲਾਉਣ 'ਚ, ਲੇਕਿਨ ਵੈਸੇ ਜਿਹੜੀ ਹੈ ਨਾ ਈਜ਼ੀਲੀ ਚੱਲ ਰਹੀ ਹੈ। ਹੱਥ ਦੇ ਨਾਲ ਲਗਾਉਂਦੇ ਤੇ ਏਡੀ ਜਲਦੀ ਨਹੀਂ ਸੀ ਲੱਗਣੀ ਹੈ, ਹੱਥ ਦੇ ਨਾਲ ਚੁਟਕੀਆਂ ਲਗਾਉਂਦੇ ਆਏ ਕਾਫੀ ਟਾਈਮ ਲੱਗ ਜਾਂਦਾ, ਤੇ ਇਹਦੇ ਨਾਲ ਬੜਾ ਈਜ਼ੀ, ਮਤਲਬ ਜਿੱਥੇ ਅੱਧਾ ਘੰਟਾ ਲੱਗਣਾ ਸੀ ਉੱਥੇ 15 ਮਿੰਟ ਲੱਗ ਗਏ ਨੇ ਬਸ, ਜਾਂ ਉਸ ਤੋਂ ਵੀ ਕਮ ਟਾਈਮ ਲੱਗ ਗਿਆ। ਹੱਥ ਦੇ ਨਾਲ ਤੇ ਏਡੀ ਜਲਦੀ ਜਿਹੜਾ ਨਾ ਚੱਲ ਕੇ ਲਗਾਇਆ ਵੀ ਨਹੀਂ ਸੀ ਜਾਣੀ। ਚਲੋ ਉਹ ਵੀ ਬੜੇ ਅੱਛਾ ਤਰੀਕਾ ਸੀ, ਜ਼ਾਹਿਰ ਜੀ ਗੱਲ ਉਹਨੂੰ ਵੀ ਨਹੀਂ ਅਸੀਂ ਕਹਿ ਸਕਦੇ ਕਿ ਅੱਛਾ ਨਹੀਂ, ਕਿਉਂਕਿ ਸ਼ੁਰੂ ਤੋਂ ਅਸੀਂ ਲਗਾਉਂਦੇ ਉਹਦੇ ਨਾਲ ਆ ਰਹੇ ਹਾਂ, ਸਾਡੇ ਵੱਡੇ ਵੀ ਉਹਨਾਂ ਦੇ ਨਾਲ ਹੀ, ਉਹਨਾਂ ਨੂੰ ਅਸੀਂ ਵੇਖਿਆ ਅੱਜ ਤੱਕ ਹਰ ਕੰਮ ਆਪਣੇ ਹੱਥਾਂ ਦੇ ਨਾਲ ਕਰਦੇ ਹਾਂ। ਅੱਜ ਕੱਲ੍ਹ ਸਾਇੰਸ ਨਵੀਂ ਮਸ਼ੀਨਰੀ ਇਜਾਦ ਹੋ ਗਈ ਹੈ, ਹਰ ਚੀਜ਼ ਲਗਾਉਣ ਵਾਸਤੇ, ਮੂੰਜੀ ਲਗਾਉਣ ਵਾਸਤੇ ਮਸ਼ੀਨਰੀ ਤਿਆਰ ਹੋ ਰਹੀ ਹੈ ਜੀ। ਲੋ ਜੀ ਨਾਜ਼ਰੀਨ, ਤੁਸੀਂ ਦੇਖਿਆ ਕਿ ਇੱਕ ਪੂਰਾ ਬੰਨਾ ਜਿਹੜਾ ਅਸੀਂ ਤੋੜ ਚਲਾ ਕੇ ਲੈ ਕੇ ਕਾਫੀ ਲੰਬਾ ਸੀ, ਤੇ ਇਹਦੇ ਤੇ ਮਾਸ਼ਾਅੱਲਾ ਦੇ ਨਾਲ ਅਸੀਂ ਲਗਾਉਣ 'ਚ ਕਾਮਯਾਬ ਹੋ ਗਏ ਹਾਂ। ਤੇ ਸਾਈਡਾਂ ਤੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਵਿੱਚ ਜਿਹੜੇ ਸਾਰੇ ਨੇ ਸ਼ਲਜਮ ਲਗਾਏ ਹੋਏ ਨੇ, ਗੋਂਗਲੂ ਲਗਾਏ ਹੋਏ ਨੇ, ਤੇ ਇਹ ਜਿਹੜੀਆਂ ਵੱਟਾਂ ਅਸੀਂ ਵਿੱਚ ਛੱਡੀਆਂ ਹੋਈਆਂ ਨੇ, ਤੇ ਇਹ ਜਿਹੜੇ ਨਾ ਮੂਲੀਆਂ ਵਾਸਤੇ ਅਸੀਂ ਛੱਡੀਆਂ ਜਾਣਗੀਆਂ, ਇਹਨਾਂ ਤੇ ਮੂਲੀਆਂ ਲਗਾ ਲਾਂਗੇ। ਅੱਛਾ ਨਾਜ਼ਰੀਨ, ਇਹ ਸੀ ਸਾਡੀ ਅੱਜ ਦੀ ਵੀਡੀਓ, ਤੇ ਬਹੁਤ ਸ਼ੁਕਰੀਆ ਤੁਹਾਡਾ ਐਂਡ ਤੱਕ ਸਾਡੀ ਵੀਡੀਓ ਦੇਖਣ ਦਾ। ਤੇ ਇਹ ਕੰਮ ਤੇ ਜਿਹੜਾ ਸਾਡਾ ਹਲੇ ਕਾਫੀ ਜ਼ਿਆਦਾ ਪਿਆ ਹੋਇਆ ਹੈ ਕਿ ਤੁਹਾਨੂੰ ਅਸੀਂ ਹੋਰ ਵੀ ਵਿਖਾਉਂਦੇ, ਲੇਕਿਨ ਫਿਰ ਕਾਫੀ ਲੰਬੀ ਸਾਡੀ ਗੱਲਬਾਤ ਹੋ ਜਾਵੇਗੀ, ਲੇਕਿਨ ਅੱਜ ਵਾਸਤੇ ਇੰਨੀ ਕਾਫੀ ਹੈ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਕੰਮ ਦੇਖਣ ਦਾ ਐਂਡ ਤੱਕ, ਜਿਸ ਤਰ੍ਹਾਂ ਵੀ ਤੁਸੀਂ ਦੇਖਿਆ, ਤੇ ਤੁਹਾਡਾ ਸਪੋਰਟ ਕਰਨ ਦਾ ਬਹੁਤ ਜ਼ਿਆਦਾ ਸ਼ੁਕਰੀਆ। ਤੇ ਹੁਣ ਇਸ ਮਸ਼ੀਨ ਨੂੰ ਅਸੀਂ ਲੈ ਕੇ ਆਵਾਂਗੇ ਦੂਸਰੇ ਬੰਨੇ ਤੇ ਵੀ ਅੰਦਰ ਇਹਦੇ ਹੋਰ ਪਾ ਕੇ ਤੇ ਦੂਸਰਿਆਂ ਦੇ ਕੰਮ ਸ਼ੁਰੂ ਕਰਾਂਗੇ। ਤੇ ਹੁਣ ਤੁਹਾਡੇ ਕੋਲ ਅਸੀਂ ਚਾਹੁੰਦੇ ਹਾਂ ਇਜਾਜ਼ਤ, ਤੇ ਉਹਦੇ ਵਾਸਤੇ ਰੱਬ ਰੱਖਾ, ਇਨਸ਼ਾਅੱਲਾ ਫਿਰ ਮਿਲਾਂਗੇ।